ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਥਰਨਸ ਦੀ ਇਨਫੇਮਸ ਫਾਊਂਡਰ ਐਲਿਜ਼ਾਬੈਥ ਹੋਮਸ, ਜਿਹੜੀ ਹੀ ਬੜੀ ਯੰਗ ਉਮਰੇ ਉਸਨੇ ਬਲੱਡ ਟੈਸਟ ਦੇ ਮਾਮਲੇ ਵਿੱਚ ਕਹਿੰਦੇ ਵੀ ਬੜੀ ਕ੍ਰਾਂਤੀ ਜਿਹੜੀ ਲਿਆਂਦੀ ਆ, ਪਰ ਇਵੈਂਚੁਅਲੀ ਪਤਾ ਲੱਗਾ ਵੀ ਇਹ ਸਰਾਸਰ ਜਿਹੜੀ ਇਸ ਮਾਮਲੇ 'ਚ ਝੂਠ ਬੋਲਦੀ ਰਹੀ। ਵਾਲ ਸਟਰੀਟ ਜਰਨਲ ਨੇ 2015 ਦੇ ਵਿੱਚ ਇਹ ਸਟੋਰੀ ਬ੍ਰੇਕ ਕੀਤੀ ਸੀ ਵੀ ਥੋਰੈਨਸ ਦੇ ਜਿਹੜਾ ਪਿੱਛੇ ਆ ਉਹਦੇ ਪਿੱਛੇ ਕੋਈ ਅਸਲ ਨਹੀਂ ਆ, ਸੱਚ ਨਹੀਂ ਆ, ਇਹ ਝੂਠ ਆ। ਬਹੁਤ ਸਾਰਾ ਇਹਨੇ ਇਨਵੈਸਟਮੈਂਟ ਪੈਸਾ ਵੀ ਜਿਹੜਾ ਇਸ ਬਾਬਤ ਇਕੱਠਾ ਕੀਤਾ। ਅੱਜ ਇਸ ਬੀਬੀ ਨੂੰ ਜਿਹੜੀ ਸਜ਼ਾ ਆ ਉਹ ਸੁਣਾਈ ਗਈ। ਇਸ ਦੇ ਵਕੀਲਾਂ ਦੇ ਦੁਆਰਾ ਮੰਗ ਕੀਤੀ ਗਈ ਸੀ ਵੀ ਇਸ ਨੂੰ ਸਿਰਫ 18 ਮਹੀਨਿਆਂ ਦੀ ਸਜ਼ਾ ਜਿਹੜੀ ਉਹ ਦਿੱਤੀ ਜਾਵੇ, ਪਰ ਇਸ ਫਰਾਡ ਦੇ ਮਾਮਲੇ 'ਚ, ਇਨਵੈਸਟਰਸ ਨੂੰ ਡਿਸੀਵ ਕਰਨ ਦੇ ਮਾਮਲੇ 'ਚ 135 ਮਹੀਨੇ, 11 ਸਾਲ ਤੇ 3 ਮਹੀਨੇ ਸਲਾਖਾਂ ਦੇ ਪਿੱਛੇ ਦੀ ਜਿਹੜੀ ਇਸ ਨੂੰ ਸਜ਼ਾ ਅੱਜ ਸੁਣਾਈ ਗਈ ਹੈਗੀ। ਜਨਵਰੀ ਮਹੀਨੇ ਦੇ ਵਿੱਚ ਇਹ ਕਨਵਿਕਟ ਹੋ ਗਈ ਸੀ US ਡਿਸਟ੍ਰਿਕਟ ਕੋਰਟ ਆਫ ਨਾਰਦਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੇ ਵਿੱਚ। ਇਹਨੇ ਮਾਫੀ ਮੰਗੀ ਆਪਣੀ ਜਿਹੜੀ ਟੀਮ ਤੋਂ, ਕਹਿੰਦੀ ਵੀ ਮੈਂ ਆਪਣੇ ਵੱਲੋਂ ਵਧੀਆ ਕੰਪਨੀ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਮੇਰੀਆਂ ਫੇਲਿੰਗਸ ਇਸ ਦੇ ਵਿੱਚ ਰਹੀਆਂ ਨੇ। ਇਸ ਟਾਈਮ ਇਹ ਗਰਭਵਤੀ ਆ ਤੇ ਇਹ ਦੱਸਿਆ ਜਾਂਦਾ ਵੀ ਉਹ ਵੀ ਕਾਰਨ ਕਰਕੇ ਰਾਹਤ ਮੰਗਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਜੋ ਇਸ ਦੇ ਦੁਆਰਾ ਕੀਤਾ ਗਿਆ ਸੀਗਾ ਪਿਛਲੇ ਸਮਿਆਂ 'ਚ, ਹੁਣ 11 ਸਾਲ ਤੇ 3 ਮਹੀਨੇ ਦੀ ਸਜ਼ਾ ਆ ਇਸ ਨੂੰ ਸੁਣਾ ਦਿੱਤੀ ਗਈ ਆ। US ਡਿਸਟ੍ਰਿਕਟ ਕੋਰਟ ਦੇ ਜੱਜ ਐਡਵਰਡ ਡਵੀਲਾ, ਜਿਨ੍ਹਾਂ ਨੇ ਇਸ ਟਰਾਇਲ ਨੂੰ ਪ੍ਰਸਾਈਡ ਕੀਤਾ ਸੀ, ਜਿਨ੍ਹਾਂ ਦੇ ਅਧੀਨ ਇਹ ਪੂਰਾ ਟਰਾਇਲ ਜਿਹੜਾ ਚੱਲਿਆ, ਉਹਨਾਂ ਨੇ ਹੀ ਅੱਜ ਸੁਣਾਈ ਗਈ ਸੀ, ਸਜ਼ਾ ਸੁਣਾਈ ਆ। ਪ੍ਰੋਸੀਕਿਊਟਰਸ ਨੇ ਹਰਜੋਤ ਸਿੰਘ ਜੀ 15 ਸਾਲ ਦੀ ਸਜ਼ਾ ਮੰਗੀ ਸੀ, ਪਰ 11 ਸਾਲ 3 ਮਹੀਨੇ ਦੀ ਸਜ਼ਾ ਹੋਈ ਆ। ਇੱਕ ਟਾਈਮ ਦੇ ਉੱਤੇ ਥਰਨਸ ਕੰਪਨੀ ਦਾ ਜਿਹੜਾ ਵੈਲਿਊ ਆ ਉਹ $9 ਬਿਲੀਅਨ ਜਿਹੜੀ ਉਹ ਮੰਨੀ ਜਾਂਦੀ ਸੀਗੀ, ਪਰ 2018 'ਚ ਕੰਪਨੀ ਠੱਪ ਹੋ ਗਈ। ਜੀ, ਅਗਲੀ ਖਬਰ ਈਸਟ ਸੈਨੋਜ਼ੇ ਤੋਂ ਆ ਰਹੀ ਹੈ, ਜਿੱਥੇ ਕਿ ਈਸਟ ਸੈਨੋਜ਼ੇ ਦੇ ਡਿਸਟ੍ਰਿਕਟ 7, ਜਿੱਥੇ ਦੇ ਮੌਜੂਦਾ ਸਿਟੀ ਕੌਂਸਲ ਮੈਂਬਰ ਜੋ ਸੀ, ਉਸ ਨੂੰ ਮੈਰੀ ਐਸਪਰਾਜ਼ਾ ਨੂੰ ਨਵੇਂ ਕੈਂਡੀਡੇਟ ਬੀਨ ਡੁਆਨ ਨੇ ਵੋਟਾਂ ਦੇ ਵਿੱਚ ਬੁਰੀ ਤਰ੍ਹਾਂ ਹਰਾ ਦਿੱਤਾ ਹੈਗਾ। ਤੇ ਡਿਆਨ ਨੂੰ 53.7% ਵੋਟਾਂ ਮਿਲੀਆਂ, 9004। ਐਸਪਰਾਜ਼ਾ ਨੂੰ 46.2%, 7748 ਵੋਟਾਂ ਮਿਲੀਆਂ ਹੈਗੀਆਂ। ਤੇ ਚੈਲੰਜਰ ਨੇ 1256 ਵੋਟਾਂ ਦੇ ਫਰਕ ਦੇ ਨਾਲ ਆਪਣੀ ਜਿਹੜੀ ਸੀਟ ਆ ਉਹ ਜਿੱਤ ਲਈ ਹੈਗੀ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਖਬਰ ਜਿਹੜੀ ਹੈ ਫਰੈਜ਼ਨੋ ਤੋਂ ਜਿਹੜੀ ਉਹ ਆ ਰਹੀ ਆ। ਫਰੈਜ਼ਨੋ ਦੀ ਇੱਕ ਮਾਂ ਨੂੰ 50 ਮਹੀਨਿਆਂ ਦੀ ਹੁਣ ਸਜ਼ਾ ਸੁਣਾਈ ਗਈ ਆ। ਉਸ ਦੇ ਉੱਤੇ ਦੋਸ਼ ਆ ਵੀ ਉਹ ਇਨਮੇਟ ਸੀਗਾ ਜਿਹੜਾ, ਉਹਦੇ ਤੱਕ ਸਮਗਲ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਹੈਰੋਇਨ ਤੇ ਮੈਥ। ਫਰੈਜ਼ਨੋ ਕਾਉਂਟੀ ਦੀ ਜੇਲ੍ਹ ਆ, ਉਸ ਦੇ ਵਿੱਚ ਆਪਣੀ ਜੁੱਤੀਆਂ 'ਚ ਲੁਕਾ ਕੇ ਇਹ ਜਿਹੜੇ ਨਸ਼ੀਲੇ ਪਦਾਰਥ ਆ ਉਹ ਲੈ ਕੇ ਆ ਰਹੀ ਸੀਗੀ। ਫਰੈਜ਼ਨੋ ਦੀ ਐਵਾ ਡੋਲੋਰਸ ਰਮੀਰੋ 55 ਸਾਲਾਂ ਦੀ, ਉਸ ਨੂੰ ਜਿਹੜੀ ਅੱਜ ਇਹ ਸਜ਼ਾ ਸੁਣਾਈ ਗਈ ਆ। 50 ਮਹੀਨੇ ਜਿਹੜੀ ਆ ਹੁਣ ਇਸ ਨੂੰ ਵੀ ਜਿਹੜਾ ਜੇਲ੍ਹ ਦੇ ਵਿੱਚ ਕੱਟਣਾ ਪੈਣਗੇ।